ਉਹਨਾਂ ਦੇ ਖਿਲਾਫ ਜਿਹੜੇ ਨੇ ਉਹ ਪੁਲਿਸ ਪਰਚੇ ਹੋਣਗੇ, ਵਾਅਦਾ ਵੀ ਕੀਤਾ ਸੀ, ਲੇਕਿਨ ਅਜੇ ਤੱਕ ਉਹ ਪੁਲਿਸ ਪਰਚਾ ਉਹਨਾਂ ਦੇ ਖਿਲਾਫ ਨਹੀਂ ਹੋਇਆ। ਇਹਦੇ ਪਿੱਛੇ ਅਸੀਂ ਇਹ ਸਮਝਿਆ ਕਿ ਬਹੁਤ ਵੱਡੀ ਸ਼ਕਤੀ ਹੈ ਜਿਨ੍ਹਾਂ ਨੇ ਇਹ ਕਿਤਾਬਾਂ ਜਿਹੜੀਆਂ ਨੇ ਇਹ ਲਿਖਵਾਈਆਂ। ਇਹ ਜਿਹੜੇ ਲੇਖਕ ਨੇ ਇਹ ਤਾਂ ਇੱਕ ਮੋਹਰੇ ਬਣਾਈ, ਜਿਸ ਕਰਕੇ ਉਹ ਸ਼ਕਤੀ ਜਿਹੜੀ ਆ ਉਹਨਾਂ ਦੇ ਉੱਤੇ ਦੋਸ਼ੀਆਂ ਦੇ ਖਿਲਾਫ ਪੁਲਿਸ ਪਰਚੇ ਜਿਹੜੇ ਆ ਨਹੀਂ ਹੋਣ ਦੇ ਰਹੀ। ਬਲਕਿ ਆਮ ਲੋਕਾਂ ਦੀ ਸਰਕਾਰ ਹੈ, ਉਹ ਲੋਕਾਂ ਦੀ ਸਰਕਾਰ ਨਹੀਂ ਹੈਗੀ। ਉਹ ਜਿਸ ਤਰ੍ਹਾਂ ਨਾਗਪੁਰ ਚਲਾ ਰਿਹਾ ਉਸੇ ਦੀ ਆ, ਅਤੇ ਉਸੇ RSS ਜਿਹੜੀ ਆ ਉਹ ਪਿੱਛੇ ਇਹਨਾਂ ਨੂੰ ਚਲਾ ਰਹੀ ਆ। ਅਤੇ ਅਜੇ ਤੱਕ ਜਿਹੜੀ ਇਹ ਕਿਤਾਬ ਜਿਹੜੀ ਆ ਉਹਨਾਂ ਦੇ ਲੇਖਕਾਂ ਦੇ ਅਸਲ ਦੋਸ਼ੀ ਨੇ ਜਿਹੜੇ ਉਹ ਪਰਚੇ ਕਿਉਂ ਨਹੀਂ ਹੋ ਰਹੇ, ਇਹ ਗੱਲ ਜਿਹੜੀ ਆ ਸਾਡੀ ਸਮਝ ਤੋਂ ਬਾਹਰ। ਜੇ 15 ਮਈ ਤੱਕ ਦੋਸ਼ੀਆਂ ਦੇ ਖਿਲਾਫ ਪਰਚੇ ਨਹੀਂ ਹੁੰਦੇ ਤੇ ਫਿਰ 16 ਮਈ ਨੂੰ ਜਿਹੜਾ ਉਹ ਗੇਟ ਬੰਦ ਕੀਤੇ ਜਾਣਗੇ ਕਿ ਜਿੰਨਾ ਚਿਰ FIR ਨਹੀਂ ਉਹਨਾਂ ਚਿਰ ਮੋਰਚਾ ਨਹੀਂ ਤਾਂ ਚੁੱਕਿਆ ਜਾਂਦਾ। ਵਿਦਿਆਰਥੀਆਂ ਨੂੰ ਪੜ੍ਹਾਈਆਂ ਜਾਣ ਵਾਲੀਆਂ ਪੁਸਤਕਾਂ ਦੇ ਵਿੱਚ ਰਲਾ ਪਾਉਣ ਨੂੰ ਲੈ ਕੇ ਲਗਾਤਾਰ ਵਿਵਾਦ ਭਖਿਆ ਹੋਇਆ ਹੈ। ਲਗਾਤਾਰ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਰਹੀਆਂ ਨੇ ਜਿਨ੍ਹਾਂ ਦੇ ਸਮੇਂ ਦੇ ਦਰਮਿਆਨ ਬੋਰਡ ਦੀਆਂ ਕਿਤਾਬਾਂ ਦੇ ਵਿੱਚ ਸਿੱਖ ਇਤਿਹਾਸ ਦੇ ਅਸਲੀ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਰਿਹਾ ਹੈ, ਤਾਂ ਇਸ ਦੇ ਵਿਰੁੱਧ ਕੁਝ ਸਮਾਂ ਪਹਿਲਾਂ, ਕੁਝ ਮਹੀਨੇ ਪਹਿਲਾਂ ਸੰਘਰਸ਼ ਵਿੱਢਿਆ ਗਿਆ ਸੀ। ਸਾਡੇ ਨਾਲ ਸਰਦਾਰ ਬਲਦੇਵ ਸਿੰਘ ਸਿਰਸਾ ਨੇ ਜਿਹੜੇ ਇਸ ਸੰਘਰਸ਼ ਦੀ ਅਗਵਾਈ ਕਰਦੇ ਰਹੇ ਨੇ। ਤਾਂ ਥੋੜ੍ਹੇ ਦਿਨ ਪਹਿਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਐਲਾਨ ਤਾਂ ਕਰ ਦਿੱਤਾ ਜਾਂਦਾ ਹੈ ਕਿ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਕਾਰਵਾਈ ਕੀਤੀ ਜਾਵੇਗੀ, ਔਰ ਜਿਹੜੀਆਂ ਕਿਤਾਬਾਂ ਪੜ੍ਹਾਈਆਂ ਜਾਂਦੀਆਂ ਨੇ ਜਿਨ੍ਹਾਂ ਦੇ ਵਿੱਚ ਲਗਾਤਾਰ ਸਿੱਖ ਇਤਿਹਾਸ ਦੇ ਤੱਥ ਤੋੜ ਮਰੋੜ ਕੇ ਪੇਸ਼ ਕੀਤੇ ਗਏ ਨੇ ਉਹਨਾਂ ਨੂੰ ਪੱਕੇ ਤੌਰ ਤੇ ਬੰਦ ਕੀਤਾ ਜਾਏਗਾ। ਤਾਂ ਇਸ ਦੇ ਵਿਰੁੱਧ ਅਜੇ ਵੀ ਇੱਕ ਤਰ੍ਹਾਂ ਦੇ ਨਾਲ ਸੰਘਰਸ਼ ਭਖਿਆ ਹੋਇਆ ਹੈ, ਔਰ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਦੀ ਰੂਪਰੇਖਾ ਰਹਿ ਸਕਦੀ ਹੈ ਇਸ ਸੰਘਰਸ਼ ਦੀ। ਸਾਡੇ ਨਾਲ ਬਲਦੇਵ ਸਿੰਘ ਸਿਰਸਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਜੀ ਫਤਿਹ ਜੀ। ਧੰਨਵਾਦ ਜੀ। ਸਿਰਸਾ ਸਾਹਿਬ, ਸਭ ਤੋਂ ਪਹਿਲਾਂ ਮੈਂ ਐਲਾਨ ਦੀ ਗੱਲ ਕਰ ਲਈਏ। ਆਮ ਆਦਮੀ ਪਾਰਟੀ ਦੇ ਸਿੱਖਿਆ ਮੰਤਰੀ ਦੇ ਵੱਲੋਂ ਬਹੁਤ ਵੱਡਾ ਐਲਾਨ ਕਰ ਦਿੱਤਾ ਜਾਂਦਾ, ਐਲਾਨ ਨੂੰ ਕਿਵੇਂ ਦੇਖਦੇ ਹੋ? ਦੇਖੋ, ਜਿਹੜਾ ਐਲਾਨ ਕੀਤਾ ਉਹਦੀ ਸ਼ੁਰੂਆਤ ਤਾਂ ਠੀਕ ਸੀ, ਅਤੇ ਨਾਲ ਸਾਨੂੰ ਇਹ ਵੀ ਕਿਹਾ ਗਿਆ ਸ਼ੁਰੂਆਤ ਉਹਨਾਂ ਐਲਾਨ ਕੀਤਾ ਕਿ ਜਿਹੜੀਆਂ ਕਿਤਾਬਾਂ 3 ਕਿਤਾਬਾਂ ਦੇ ਉੱਤੇ ਜਿਹੜੀ ਸੀ ਉਹਨਾਂ ਨੇ, ਜਿਸ ਤਰ੍ਹਾਂ ਪ੍ਰੋਫੈਸਰ ਮਨਜੀਤ ਸਿੰਘ ਸੋਢੀ, MS ਮਾਨ ਅਤੇ M ਪੌਲ, ਉਹਨਾਂ ਦੀਆਂ ਕਿਤਾਬਾਂ ਦੇ ਉੱਤੇ ਕਿਤਾਬਾਂ ਨੂੰ ਉਹਨਾਂ ਨੇ ਬੈਨ ਕਰ ਲਿਆ। ਅਤੇ ਇਹ ਚਿੱਠੀਆਂ ਵੀ ਸਾਰੀਆਂ ਜ਼ਿਲ੍ਹਾ ਅਧਿਕਾਰੀਆਂ ਨੂੰ ਚਲੇ ਗਈਆਂ ਸਿੱਖਿਆ ਵਿਭਾਗ ਦੇ ਕਿ ਇਹਨਾਂ ਕਿਤਾਬਾਂ ਨੂੰ ਜਿਹੜਾ ਉਹ ਤੁਸੀਂ ਬੈਨ ਕੀਤਾ ਜਾਵੇ ਅਤੇ ਸਕੂਲਾਂ ਨੂੰ ਵੀ ਦੱਸਿਆ ਜਾਵੇ ਪੜ੍ਹਾਈਆਂ ਨਾ ਜਾਣ, ਅਤੇ ਜਿੰਨੇ ਵਿਕਰੇਤਾ ਨੇ ਉਹ ਵੀ ਨਾ ਕੋਈ ਵੇਚੇ। ਇਹ ਠੀਕ ਹੈ, ਚੰਗਾ ਹੋਇਆ, ਪਹਿਲਾ ਸਟੈਪ ਸੀ। ਅਤੇ ਅਸੀਂ ਵੀ ਇਹ ਸੋਚਿਆ ਕਿ ਇਹ ਸ਼ਾਇਦ ਪੜ੍ਹਾਈ ਕਰਨਗੇ, ਅਤੇ ਪਹਿਲਾ ਪੜਾਅ ਜਿਹੜਾ ਇਹਨੇ ਕਰਤਾ। ਲੇਕਿਨ ਇਹ ਤਾਂ ਠੀਕ ਹੈ ਕਿ ਉਹਨਾਂ ਨੇ ਬੈਨ ਕਰਤੀਆਂ, ਲੇਕਿਨ ਜਿਹੜਾ ਸਾਡੇ ਨਾਲ ਵਾਅਦਾ ਸੀ ਕਿ ਇਹਨਾਂ ਦੋਸ਼ੀਆਂ ਦੇ ਜਿਹੜੇ ਲੇਖਕ ਨੇ, ਰਿਵਿਊਕਾਰ ਨੇ, ਅਤੇ ਇਹਨਾਂ ਨਾਲ ਸੰਬੰਧਿਤ ਜਿਹੜੇ ਅਧਿਕਾਰੀ ਨੇ ਜਿਨ੍ਹਾਂ ਨੇ ਕਿਤਾਬਾਂ ਨੂੰ ਪ੍ਰਵਾਨਗੀ ਦਿੱਤੀ ਹੈ, ਅਤੇ ਉਹਨਾਂ ਦੇ ਖਿਲਾਫ ਜਿਹੜੇ ਨੇ ਉਹ ਪੁਲਿਸ ਪਰਚੇ ਹੋਣਗੇ, ਵਾਅਦਾ ਵੀ ਕੀਤਾ ਸੀ, ਲੇਕਿਨ ਅਜੇ ਤੱਕ ਉਹ ਪੁਲਿਸ ਪਰਚਾ ਉਹਨਾਂ ਦੇ ਖਿਲਾਫ ਨਹੀਂ ਹੋਇਆ। ਇੰਨੀ ਦੇਰੀ ਕਿਉਂ ਲੱਗਦੀ ਹੈ? ਇੱਕ ਤਰ੍ਹਾਂ ਦੇ ਨਾਲ ਸੋਸ਼ਲ ਮੀਡੀਆ ਦੇ ਵਿੱਚ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਨੇ ਕਿ ਜਿਹੜਾ ਆਮ ਆਦਮੀ ਪਾਰਟੀ ਨੇ ਬੜੀ ਵੱਡੀ ਪਹਿਲ ਕਦਮੀ ਕੀਤੀ ਹੈ, ਪਰ ਇੰਨੀ ਦੇਰ ਕਿਉਂ ਮੰਨਦੇ ਹੋ ਕਿ ਅਜੇ ਤੱਕ ਵੀ ਜਿਹੜਾ ਪਰਚੇ ਨਹੀਂ ਕੀਤੇ ਗਏ ਜਾਂ ਅਣਗਹਿਲੀਆਂ ਕੀਤੀਆਂ ਜਾ ਰਹੀਆਂ ਨੇ? ਇਹਦੇ ਪਿੱਛੇ ਅਸੀਂ ਇਹ ਸਮਝਿਆ ਕਿ ਬਹੁਤ ਵੱਡੀ ਸ਼ਕਤੀ ਹੈ ਜਿਨ੍ਹਾਂ ਨੇ ਇਹ ਕਿਤਾਬਾਂ ਜਿਹੜੀਆਂ ਨੇ ਇਹ ਲਿਖਵਾਈਆਂ। ਇਹ ਜਿਹੜੇ ਲੇਖਕ ਨੇ ਇਹ ਤਾਂ ਇੱਕ ਮੋਹਰੇ ਬਣਾਈ ਹੈ। ਅਸਲ ਤਾਂ ਇਹ ਫੌਜ ਇਲੈਕਸ਼ਨ ਜਿਹੜੀ ਆ ਉਹ ਲੇਖਕਾਂ ਦੀ ਆ, ਅਤੇ ਇਹਦੇ ਪਿੱਛੇ ਕੋਈ ਸ਼ਕਤੀ ਹੋਰ ਕੰਮ ਕਰਦੀ ਆ, ਜਿਸ ਕਰਕੇ ਉਹ ਸ਼ਕਤੀ ਜਿਹੜੀ ਆ ਉਹਨਾਂ ਦੇ ਉੱਤੇ ਦੋਸ਼ੀਆਂ ਦੇ ਖਿਲਾਫ ਪੁਲਿਸ ਪਰਚੇ ਜਿਹੜੇ ਆ ਨਹੀਂ ਹੋਣ ਦੇ ਰਹੀ। ਇਸ ਕਰਕੇ ਜਿਹੜਾ ਇਹ ਸਾਨੂੰ ਇਹੀ ਲੱਗਦਾ ਹੈ ਕਿ ਇਹਦੇ ਪਿੱਛੇ ਇਹ ਚੱਕਰ ਹੈ। ਇਹਦੇ ਪਿੱਛੇ ਸ਼ਕਤੀ ਅਸਲ ਵਿੱਚ ਕਿਹੜੀ ਮੰਨਦੇ ਹੋ? ਵੱਖ-ਵੱਖ ਧਿਰਾਂ ਬਣੀਆਂ ਹੋਈਆਂ ਨੇ, ਨਾਗਪੁਰ ਵਾਲੀ ਧਿਰ ਕਹੀ ਜਾਂਦੀ ਹੈ, ਸੈਂਟਰ ਸਰਕਾਰ ਵਾਲੀ ਕਹੀ ਜਾਂਦੀ ਹੈ, ਜਾਂ ਫਿਰ ਪੰਜਾਬ ਦੇ ਵਿੱਚੋਂ ਕੋਈ ਇਸ ਤਰ੍ਹਾਂ ਦੀ ਧਿਰ ਹੈ ਜਿਹੜੀ ਸਿੱਖ ਇਤਿਹਾਸ ਨੂੰ ਲਗਾਤਾਰ ਜਿਹੜਾ ਇੱਕ ਤਰ੍ਹਾਂ ਦੇ ਨਾਲ ਤੋੜ ਮਰੋੜਨ 'ਤੇ ਲੱਗੀ? ਨਹੀਂ, ਦੇਖੋ, ਇਹ ਤਾਂ ਕੇਂਦਰ ਹੀ ਹੈ ਨਾਗਪੁਰ, ਅਸਲ ਤਾਂ ਨਾਗਪੁਰ ਹੀ ਹੈ ਜਿਹੜਾ ਸਾਰਾ ਇਸ ਟਾਈਮ 'ਤੇ ਜੇ ਕੇਂਦਰ ਬਿੰਦੂ ਜਿਹੜਾ ਹੈ ਉਹ ਨਾਗਪੁਰ ਹੀ ਹੈ। ਨਾਗਪੁਰ ਦੇ ਇਸ਼ਾਰਿਆਂ ਦੇ ਉੱਤੇ ਜਿਹੜਾ ਇੱਥੇ ਹੁਣ ਜੇ ਕਿਹਾ ਜਾਵੇ ਵੀ ਕੇਂਦਰ ਦੇ ਵਿੱਚ ਜਿਹੜੀ ਸਰਕਾਰ ਹੈ ਵੀ ਉਹ ਮਤਲਬ ਕਿ ਆਮ ਲੋਕਾਂ ਦੀ ਸਰਕਾਰ ਹੈ, ਉਹ ਲੋਕਾਂ ਦੀ ਸਰਕਾਰ ਨਹੀਂ ਹੈਗੀ। ਉਹ ਜਿਸ ਤਰ੍ਹਾਂ ਨਾਗਪੁਰ ਚਲਾ ਰਿਹਾ ਉਸੇ ਦੀ ਆ, ਅਤੇ ਉਸੇ RSS ਜਿਹੜੀ ਆ ਉਹ ਪਿੱਛੇ ਇਹਨਾਂ ਨੂੰ ਚਲਾ ਰਹੀ ਆ, ਜਿਸ ਕਰਕੇ ਇਹਨਾਂ 'ਤੇ ਪਰਚੇ ਜਿਹੜੇ ਆ ਉਹ ਨਹੀਂ ਹੋ ਰਹੇ। ਜਦੋਂ ਇਹ ਐਲਾਨ ਹੁੰਦਾ ਹੈ ਕਿਤਾਬਾਂ ਨੂੰ ਰੱਦ ਕਰਨ ਨੂੰ ਲੈ ਕੇ, ਤਾਂ ਸਰਕਾਰ ਦੇ ਨੁਮਾਇੰਦੇ ਆ ਕੇ ਮਿਲਦੇ ਨੇ। ਕੁਲਤਾਰ ਸਿੰਘ ਸੰਧਵਾ ਵੀ ਆਏ ਸੀ, ਚਰਚਾਵਾਂ ਬਣੀਆਂ ਹੋਈਆਂ ਨੇ ਕਿ
ਕੁਲਤਾਰ ਸਿੰਘ ਸੰਧਵਾਂ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਜਿਹੜੀ ਇਹ ਕਾਰਵਾਈ ਕਰਵਾਈ। ਦੇਖੋ ਕੁਲਤਾਰ ਸਿੰਘ ਸੰਧਵਾ ਜਿਹੜੇ ਨੇ ਉਹਨਾਂ ਨੇ ਪਹਿਲਾਂ ਵੀ ਤੁਹਾਨੂੰ ਪਤਾ ਕਿ ਰਿਜ਼ਲਟ ਤੋਂ ਪਹਿਲਾਂ ਵੀ ਆ ਗਏ ਸੀ, ਉਸ ਤੋਂ ਬਾਅਦ ਵੀ ਗੱਲਬਾਤ ਚੱਲਦੀ ਰਹੀ ਆ, ਉਹਨਾਂ ਨੇ ਮੀਟਿੰਗ ਕਰਾਈਆਂ, ਪਰ ਸਮਝ ਨਹੀਂ ਆ ਰਹੀ ਵੀ ਉਹ ਮੁੜ ਕੇ ਫਿਰ ਇੱਥੇ ਹੋ ਕੇ ਵੀ ਸਾਡੇ ਕੋਲ ਗਏ ਨੇ ਤੇ ਅਜੇ ਤੱਕ ਜਿਹੜੀ ਇਹ ਕਿਤਾਬ ਜਿਹੜੀ ਆ ਉਹਨਾਂ ਦੇ ਲੇਖਕਾਂ ਦੇ ਅਸਲ ਦੋਸ਼ੀ ਨੇ ਜਿਹੜੇ ਉਹ ਪਰਚੇ ਕਿਉਂ ਨਹੀਂ ਹੋ ਰਹੇ, ਇਹ ਗੱਲ ਜਿਹੜੀ ਆ ਸਾਡੀ ਸਮਝ ਤੋਂ ਬਾਹਰ ਹੈ। ਸਿਰਸਾ ਸਾਹਿਬ, ਮੰਨ ਲਓ ਕਿ ਜੇ ਉਹਨਾਂ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਨਹੀਂ ਹੁੰਦੀ, ਤੁਸੀਂ ਕਹਿੰਦੇ ਹੋ ਕਿ ਉਹ ਬਹੁਤ ਵੱਡੀ ਪਿੱਛੇ ਇੱਕ ਗਿਣੀਮਿਥੀ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਹੋ ਰਿਹਾ, ਇੱਕ ਬਹੁਤ ਵੱਡਾ ਧੜਾ ਜਿਹਨੂੰ ਸੈਂਟਰ ਸਰਕਾਰ ਜਾਂ ਨਾਗਪੁਰ ਦੇ ਨਾਲ ਸੰਬੰਧਿਤ ਇੱਕ ਵੱਡੀਆਂ ਤਾਕਤਾਂ ਮੰਨੀਆਂ ਜਾਂਦੀਆਂ ਨੇ, ਉਹਨਾਂ ਦਾ ਇੱਕ ਪ੍ਰੈਸ਼ਰ ਹੈ ਤਾਂ ਜਿਹਦੇ ਸਾਹਮਣੇ ਪੰਜਾਬ ਸਰਕਾਰ ਵੀ ਉਹਨਾਂ ਦੋਸ਼ੀਆਂ ਦੇ ਵਿਰੁੱਧ ਕਾਰਵਾਈ ਨਹੀਂ ਕਰ ਸਕਦੀ। ਜੇ ਉਹਨਾਂ ਦੇ ਵਿਰੁੱਧ ਪਰਚੇ ਦਰਜ ਨਹੀਂ ਕੀਤੇ ਜਾਂਦੇ, ਲੋਕਾਂ ਦੇ ਵਿੱਚ ਉਹ ਜਿਹੜੇ ਦੋਸ਼ੀ ਨੇ ਜਨਤਕ ਨਹੀਂ ਕੀਤੇ ਜਾਂਦੇ ਕਾਰਵਾਈ ਕਰਕੇ, ਤਾਂ ਫਿਰ ਜਿਹੜਾ ਤੁਹਾਡਾ ਸੰਘਰਸ਼ ਹੈ ਜਿਹੜਾ ਲੰਬੇ ਸਮੇਂ ਤੋਂ ਵਿੱਢਿਆ ਹੋਇਆ ਹੈ, ਤਾਂ ਇਹਦੀ ਰੂਪ ਰੇਖਾ ਕਿਸ ਤਰ੍ਹਾਂ ਦੀ ਰਹਿ ਸਕਦੀ? ਇਹਦੀ ਵੇਖੋ ਮੈਂ ਤੁਹਾਨੂੰ ਦੱਸਦਾ ਵੀ ਕੱਲ ਸਾਡੀ ਜਿਹੜੀ ਸੀ ਉਹ ਕਿਸਾਨ ਜਥੇਬੰਦੀਆਂ ਦੀ ਇੱਕ ਮੀਟਿੰਗ ਸੀ ਦਿੱਲੀ ਦੇ ਵਿੱਚ ਗੁਰਦੁਆਰਾ ਰਕਾਬਗੰਜ ਸਾਹਿਬ, ਜਿਹਦੇ ਵਿੱਚ ਸਰਦਾਰ ਜਗਜੀਤ ਸਿੰਘ ਡੱਲੇਵਾਲ ਸੀ, ਇਸੇ ਤਰ੍ਹਾਂ ਕੇਰਲਾ ਤੋਂ, MP ਤੋਂ, ਹਰਿਆਣੇ ਤੋਂ, UP ਤੋਂ, ਵੱਖ-ਵੱਖ ਪ੍ਰਦੇਸ਼ਾਂ ਤੋਂ ਨੁਮਾਇੰਦੇ ਉੱਥੇ ਇਕੱਠੇ ਹੋਏ ਸੀ ਤੇ ਉਹਦੇ ਵਿੱਚ ਉਹਨਾਂ ਨੇ ਬੜੀ ਜ਼ੋਰ ਦੇ ਕੇ ਗੱਲ ਕਹੀ ਹੈ ਕਿ ਇਹ ਜਿਹੜਾ ਇਤਿਹਾਸ ਹੈ, ਇਸ ਇਤਿਹਾਸ ਨੂੰ ਬਚਾਉਣਾ ਸਾਡੇ ਵਾਸਤੇ ਜ਼ਰੂਰੀ ਹੈ ਤੇ ਜੇਕਰ ਉਹ ਪਰਚੇ ਨਹੀਂ ਹੁੰਦੇ ਤਾਂ ਫਿਰ ਕੱਲ੍ਹ ਇਹ ਫੈਸਲਾ ਅਸੀਂ ਜਿਹੜਾ ਸੀ ਉਹ ਸਾਰਿਆਂ ਨਾਲ ਕਰਕੇ ਤੇ ਅੱਜ ਫਿਰ ਉਹਨਾਂ ਨੇ ਤਾਂ ਕੱਲ੍ਹ ਮੈਨੂੰ ਫੈਸਲਾ ਦਿੱਤਾ ਸੀ ਤੇ ਅੱਜ ਫਿਰ ਮੈਂ ਸਵੇਰੇ ਟੈਲੀਫੋਨ ਕੀਤੇ ਨੇ ਬਾਬਾ ਸਰਬਜੋਤ ਸਿੰਘ ਬੇਦੀ ਨੂੰ, ਬਾਬਾ ਬਲਵੀਰ ਸਿੰਘ ਸੀਚੇਵਾਲ, ਇਸੇ ਤਰ੍ਹਾਂ ਹੋਰ ਕਾਫੀ ਜਥੇਬੰਦੀਆਂ ਨੇ ਜਿਨ੍ਹਾਂ ਨੂੰ ਮੈਂ ਸਵੇਰੇ ਉਹਨਾਂ ਨੂੰ ਟੈਲੀਫੋਨ ਕੀਤਾ ਵੀ ਇਹ ਹੋ ਨਹੀਂ ਰਿਹਾ ਤੇ ਉਹ ਦੱਸੋ, ਕਹਿਣ ਲੱਗੇ ਵੀ ਅਗਲਾ ਜਿਹੜਾ ਸਟੈਪ ਹੈ ਇਹ ਫਿਰ ਤੁਸੀਂ ਆਪਾਂ ਕੋਈ ਸਖਤ ਐਕਸ਼ਨ ਜਿਹੜਾ ਉਹ ਲਿਆ ਜਾਵੇ। ਮੈਂ ਉਹਨਾਂ ਨੂੰ ਦੱਸਿਆ ਵੀ ਕਿਸਾਨ ਜਥੇਬੰਦੀਆਂ ਦੇ ਵਿੱਚ ਹੋਇਆ ਕਿ ਜੇ ਉਹ 15 ਤਰੀਕ ਤੱਕ ਉਹਨਾਂ ਨੂੰ ਸਮਾਂ ਦਿੱਤਾ ਜਾਵੇ ਕਿ ਜੇ 15 ਮਈ ਤੱਕ ਦੋਸ਼ੀਆਂ ਦੇ ਖਿਲਾਫ ਪਰਚੇ ਨਹੀਂ ਹੁੰਦੇ ਤੇ ਫਿਰ 16 ਮਈ ਨੂੰ ਜਿਹੜਾ ਉਹ ਗੇਟ ਬੰਦ ਕੀਤੇ ਜਾਣਗੇ। ਜਿਵੇਂ ਆਪਾਂ ਦੇਖਿਆ ਕਿ ਦਿੱਲੀ ਕਿਸਾਨ ਅੰਦੋਲਨ ਚੱਲਦਾ ਸੀ, ਕੇਂਦਰ ਸਰਕਾਰ ਦੇ ਨਾਲ ਮੀਟਿੰਗਾਂ ਹੁੰਦੀਆਂ ਸੀ, ਤਾਂ ਉਹਨਾਂ ਦੇ ਵਿੱਚ ਇਹ ਗੱਲ ਸਾਹਮਣੇ ਆਉਂਦੀ ਸੀ ਕਿ ਸਭ ਤੋਂ ਪਹਿਲਾਂ ਜਿਹੜਾ ਅੰਦੋਲਨ ਪਿੱਛੇ ਲਿਜਾਇਆ ਜਾਵੇ, ਅੰਦੋਲਨ ਨੂੰ ਪਿੱਛੇ ਹਟਾਇਆ ਜਾਵੇ, ਫਿਰ ਕਾਨੂੰਨ ਰੱਦ ਕੀਤੇ ਜਾਣਗੇ। ਕਿਤੇ ਨਾ ਕਿਤੇ ਇਹ ਵੀ ਪੱਖ ਨਹੀਂ ਕਿ ਸਰਕਾਰ ਦੇ ਨੁਮਾਇੰਦਿਆਂ ਦੇ ਵੱਲੋਂ ਇਹ ਮੰਗ ਹੋਵੇ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਮੋਰਚੇ ਨੂੰ ਚੱਕਿਆ ਜਾਣਾ ਚਾਹੀਦਾ ਹੈ ਤਾਂ ਜਿਹੜੇ ਦੋਸ਼ੀ ਨੇ ਉਹਨਾਂ ਵਿਰੁੱਧ ਪਰਚੇ ਕੀਤੇ ਜਾਣਗੇ। ਇਹ ਵੀ ਗੱਲਾਂ ਸੁਣਨ ਵਿੱਚ ਆ ਰਹੀਆਂ। ਇਹ ਆਈ ਸੀ ਸਾਡੇ ਕੋਲ ਗੱਲ ਵੀ ਅਸੀਂ ਇਹ ਤੁਸੀਂ ਜਿਹੜਾ ਵੀ ਇਸ ਅੰਦੋਲਨ ਨੂੰ ਜਿਹੜਾ ਉਹ ਸਮਾਪਤ ਕਰ ਦਿਓ ਤੇ ਅਸੀਂ ਜਿਹੜੀਆਂ ਰਿਪੋਰਟਾਂ ਜਿਹੜੀਆਂ ਉਹ ਤਿਆਰ ਕਰਕੇ ਦੋਸ਼ੀਆਂ ਦੇ ਖਿਲਾਫ ਪੁਲਿਸ ਪਰਚੇ ਦਰਜ ਕਰਨ ਵਾਸਤੇ ਜਿਹੜਾ ਉਹ ਗ੍ਰਹਿ ਸਕੱਤਰ ਨੂੰ ਭੇਜ ਦਾਂਗੇ ਤੇ ਉਹ ਮੁੜ ਕੇ ਉਸ ਤੋਂ ਬਾਅਦ ਜਿਹੜਾ ਉਹ ਪੁਲਿਸ ਪਰਚੇ ਜਿਹੜੇ ਨੇ ਤੁਹਾਡੇ ਉਹ ਇਹਨਾਂ ਦੇ ਦੋਸ਼ੀਆਂ ਦੇ ਖਿਲਾਫ ਹੋ ਜਾਣਗੇ। ਤੇ ਤੁਸੀਂ ਅਸੀਂ ਉਹਨਾਂ ਨੂੰ ਇਹ ਬੜਾ ਸਪਸ਼ਟ ਕਿਹਾ ਸੀ ਕਿ ਜਿੰਨਾ ਚਿਰ FIR ਨਹੀਂ ਉਹਨਾਂ ਚਿਰ ਮੋਰਚਾ ਨਹੀਂ ਤਾਂ ਚੁੱਕਿਆ ਜਾਂਦਾ। ਇਹ ਮੋਰਚਾ ਤੇ ਉਸੇ ਤਰ੍ਹਾਂ ਨਿਰੰਤਰ ਜਿਹੜਾ ਚੱਲੇਗਾ। ਜਦੋਂ FIR ਸਾਡੇ ਹੱਥ 'ਚ ਆਏਗੀ ਉਸ ਤੋਂ ਬਾਅਦ ਅਸੀਂ ਫਿਰ ਜਿਹੜਾ ਉਹ ਬੁਲਾਵਾਂਗੇ, ਇਕੱਠੇ ਕਰਾਂਗੇ ਤੇ ਇਕੱਠੇ ਕਰਕੇ ਫਿਰ ਸੱਦ ਕੇ ਤੇ ਫਿਰ ਅਗਲੀ ਕਾਰਵਾਈ ਕਰਾਂਗੇ। ਸੋ ਪਹਿਲਾਂ ਪੁਲਿਸ ਪਰਚਾ ਹੋਏਗਾ ਤੇ ਫਿਰ ਹੋਏਗਾ, ਉਹ ਵਿੱਚ ਨਾ ਹੋਏ ਨਹੀਂ। ਸਿਰਸਾ ਸਾਹਿਬ, ਤਖਤਾਂ ਦੇ ਜਥੇਦਾਰਾਂ ਦੀ ਬਹੁਤ ਵੱਡੀ ਭੂਮਿਕਾ ਹੁੰਦੀ ਹੈ ਕਿ ਜਦੋਂ ਵੀ ਕੌਮ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਸੰਕਟ ਮੰਡਰਾਉਂਦਾ ਹੈ ਤਾਂ ਜਿਹੜੇ ਜਥੇਦਾਰ ਹੁੰਦੇ ਨੇ ਅਗੇਰੇ ਹੋ ਕੇ ਬਹੁਤ ਵੱਡੀ ਭੂਮਿਕਾ ਨਿਭਾਉਂਦੇ ਆ, ਕੌਮ ਵਾਸਤੇ ਇੱਕ ਪ੍ਰੇਰਨਾ ਸਰੋਤ ਹੁੰਦੇ ਨੇ। ਤਾਂ ਜੇ ਇਸ ਮਸਲੇ ਦੇ ਵਿੱਚ ਦੇਖਿਆ ਜਾ ਤਖਤਾਂ ਦੇ ਜਥੇਦਾਰਾਂ ਦੀ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਜੇ ਸਾਡੇ ਜਥੇਦਾਰ ਜਿਉਂਦੇ ਹੁੰਦੇ, ਉਹਨਾਂ 'ਚ ਅਣਖ ਹੁੰਦੀ, ਉਹਨਾਂ ਦੀ ਜ਼ਮੀਰ ਜਾਗਦੀ ਹੁੰਦੀ, ਉਹ ਆਪਣੇ ਅਹੁਦਿਆਂ ਦੇ ਪ੍ਰਤੀ ਵਫਾਦਾਰ ਹੁੰਦੇ ਤੇ ਫਿਰ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਅੱਜ ਲਗਾ ਮਾਤਰਾ ਦੇ ਵਿੱਚ ਤੋੜ ਫਰੋੜ ਹੋ ਰਹੀ ਹੈ ਉਹ ਕਿਉਂ ਹੁੰਦੀ? ਜਥੇਦਾਰ ਨਹੀਂ ਹੈਗੇ। ਅੱਜ ਕੇਵਲ ਤੇ ਕੇਵਲ ਇਹ ਪੰਥ ਜਿਹੜਾ ਇਹ ਉਸ ਅਕਾਲ ਪੁਰਖ ਦੇ ਜਿਹਨੇ ਸਾਜਿਆ ਉਹਦੇ ਆਸਰੇ ਚੱਲ ਰਿਹਾ। ਅੱਜ ਇਹਨੂੰ ਜਿਹੜੇ ਸਾਡੇ ਚਾਹੁਣ ਵਾਲੇ ਨੁਮਾਇੰਦੇ ਸੀ ਉਹ ਤਾਂ ਅੱਜ ਕਿਤੇ ਸਾਨੂੰ ਦਿਸ ਨਹੀਂ ਰਹੇ। ਜਿਹੜੇ ਜਥੇਦਾਰਾਂ ਦੀ ਤੁਸੀਂ ਗੱਲ ਕਰਦੇ ਹੋ ਉਹਦੇ ਬਾਦਲਾਂ ਦੇ ਤੋਤੇ ਨੇ ਵਿਚਾਰੇ। ਸਿਰਸਾ ਸਾਹਿਬ, ਇੱਕ ਵੱਡਾ ਸਵਾਲ ਹੈ ਕਿ ਜਿਵੇਂ ਤੁਸੀਂ ਕੁਝ ਦਿਨ ਪਹਿਲਾਂ ਜਿਹੜੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕੁਝ ਸਮੇਂ ਵਾਸਤੇ ਦਰਵਾਜ਼ੇ ਬੰਦ ਕੀਤੇ ਸੀ ਤਾਂ ਉਸ ਤੋਂ ਬਾਅਦ ਸਰਕਾਰ ਹਰਕਤ ਵਿੱਚ ਆਉਂਦੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੇ ਸੰਘਰਸ਼ ਦਾ ਵੱਡੀ ਕਾਲ ਦਿੱਤੀ ਜਾ ਸਕਦੀ ਹੈ ਪੰਜਾਬ ਦੇ ਲੋਕਾਂ ਨੂੰ ਜਾਂ ਜਿਹੜੀਆਂ ਸਿੱਖ ਨੁਮਾਇੰਦਾ ਜਮਾਤਾਂ ਨੇ। ਤਾਂ ਕਿਤੇ ਨਾ ਕਿਤੇ ਇਹ ਨਹੀਂ ਕਿ ਇਸ ਮਾਮਲੇ ਨੂੰ ਠੰਡਾ ਪਾਉਣ ਵਾਸਤੇ ਵੀ ਸਰਕਾਰ ਦੇ ਵੱਲੋਂ ਇੱਕ ਕਹਿ ਸਕਦੇ ਹਾਂ ਕਿ ਲੋਕ ਲਭਾਊ ਵਾਅਦੇ ਵਾਂਗੂ ਵੀ ਇੱਕ ਵਾਅਦਾ ਕਰ ਲਿਆ ਜਾਂਦਾ ਹੈ ਜਾਂ ਇੱਕ ਤਰ੍ਹਾਂ ਦੇ ਨਾਲ ਐਲਾਨ ਕਰ ਦਿੱਤਾ ਜਾਂਦਾ ਹੈ ਕਿ ਜਿਹੜਾ ਮਾਮਲਾ ਆਉਣ ਵਾਲੇ ਦਿਨਾਂ ਦੇ ਵਿੱਚ ਠੰਡਾ ਪੈ ਜਾਵੇ। ਉਹ ਜੋ ਮਰਜ਼ੀ ਕਰਨ, ਉਹਨਾਂ ਆਪਣੇ ਹਿਸਾਬ ਨਾਲ ਚੱਲਣਾ ਸੀ, ਆਪਣੇ ਹਿਸਾਬ ਨਾਲ ਚੱਲਣਾ। ਪਰ ਅਸੀਂ ਤੁਹਾਨੂੰ ਦੱਸਿਆ ਕਿ ਫੈਸਲਾ ਕਰਤਾ
ਸਾਰੀਆਂ ਜਥੇਬੰਦੀਆਂ ਦੇ ਧਾਰਮਿਕ ਜਥੇਬੰਦੀਆਂ ਨਾਲ ਇਹ ਮੈਂ ਤੁਹਾਨੂੰ ਨਾਂ ਲੈ ਰਿਹਾ ਔਰ ਮੈਂ ਸਵੇਰੇ ਟੈਲੀਫੋਨ ਕਰਕੇ ਤੇ ਫਿਰ ਜਿਹੜਾ ਇਹ ਸਾਰਿਆਂ ਨੂੰ ਭਰੋਸੇ 'ਚ ਲੈ ਕੇ ਤੇ ਫਿਰ ਜਿਹੜਾ ਐਲਾਨ ਕੀਤਾ ਕਿ ਅਸੀਂ 16 ਤਰੀਕ ਤੋਂ ਜਿਹੜਾ ਇਹ ਦਰਵਾਜ਼ੇ ਜਿਹੜੇ ਨੇ ਬੰਦ ਕੀਤੇ ਜਾਣ। ਸਿਰਸਾ ਸਾਹਿਬ ਮੰਨ ਲਓ ਕਿ ਜੇ ਇਹ ਕਿਤਾਬਾਂ ਰੱਦ ਹੋ ਜਾਂਦੀਆਂ ਨੇ, ਵਿਦਿਆਰਥੀਆਂ ਨੂੰ ਨਹੀਂ ਪੜ੍ਹਾਈਆਂ ਜਾਂਦੀਆਂ, ਤਾਂ ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਲੇਖਕਾਂ ਦੇ ਵਿਰੁੱਧ ਜਿਹੜੇ ਪਰਚੇ ਦਰਜ ਕਰ ਲਏ ਜਾਂਦੇ ਨੇ, ਬਣਦੀਆਂ ਸਜ਼ਾਵਾਂ ਦਿੱਤੀਆਂ ਜਾਂਦੀਆਂ ਨੇ। ਕੀ ਆਉਣ ਵਾਲੇ ਸਮੇਂ ਦੇ ਵਿੱਚ ਸਿੱਖਾਂ ਦੇ ਇਤਿਹਾਸ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਪੇਸ਼ ਕੀਤਾ ਜਾਏਗਾ ਜਾਂ ਫਿਰ ਗੁਰੇਜ਼ ਕਰਨਗੀਆਂ ਉਹ ਜਿਹੜੀਆਂ ਤਾਕਤਾਂ ਨੇ? ਬੈਠੇ ਕਾਹਦੇ ਲਈ ਆ? ਪਰਚਾ ਕਿਉਂ ਹੋਣਾ? ਇਸੇ ਵਾਸਤੇ। ਔਰ ਪਰਚਾ ਕਰਾਉਣ ਤੋਂ ਬਾਅਦ ਇਹ ਨਹੀਂ ਵੀ ਅਸੀਂ ਕਿਤੇ ਫਿਰ ਸੌਂ ਜਾਣਾ ਹੈ। ਫਿਰ ਉਸ ਤੋਂ ਬਾਅਦ ਸਾਡੀ ਇੱਕ ਕਮੇਟੀ ਐਸੀ ਤਿਆਰ ਹੋ ਰਹੀ ਹੈ, ਇਹਦੇ ਸੰਬੰਧ ਵਿੱਚ ਹੀ ਅਸੀਂ 8 ਮਈ ਨੂੰ ਗੁਰਦੁਆਰਾ ਅੰਬ ਸਾਹਿਬ ਵਿਖੇ ਇੱਕ ਇਤਿਹਾਸ ਜਿਹੜਾ ਉਹਨੂੰ ਬਚਾਉਣ ਵਾਸਤੇ ਇੱਕ ਅਸੀਂ ਸੈਮੀਨਾਰ ਵੀ ਕਰਾ ਰਹੇ ਹਾਂ। ਅਸੀਂ ਇਹ ਦਿਨ ਪ੍ਰਤੀ ਦਿਨ ਪੂਰੀ ਕੌਮ ਨੂੰ ਜਿਹੜਾ ਉਹ ਜਾਗਰਤ ਕਰਦੇ ਹਾਂ। ਬਲਦੇਵ ਸਿੰਘ ਸਿਰਸਾ ਦੇ ਨਾਲ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਦੇ ਵੱਲੋਂ ਕੇਵਲ ਐਲਾਨ ਕਰ ਦਿੱਤਾ ਜਾਂਦਾ ਹੈ, ਜਿਹੜੇ ਦੋਸ਼ੀ ਨੇ ਉਹਨਾਂ ਦੇ ਵਿਰੁੱਧ ਕੋਈ ਕਾਰਵਾਈ ਨਹੀਂ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਹੋਵੇਗਾ ਕਿ ਦੋਸ਼ੀਆਂ ਦੇ ਵਿਰੁੱਧ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਕੋਈ ਕਾਰਵਾਈ ਕਰਨਗੇ ਜਾਂ ਫਿਰ ਇੱਕ ਇਹ ਵੀ ਐਲਾਨ ਹੀ ਰਹਿ ਜਾਵੇਗਾ। ਕਿਉਂਕਿ ਇੱਕ ਬਹੁਤ ਮਹੱਤਵ ਰੱਖਦਾ ਹੈ ਕਿ ਜਿਹੜੀ ਕੌਮ ਦੇ ਇਤਿਹਾਸ ਨੂੰ, ਕਿਸੇ ਮਾਰਸ਼ਲ ਕੌਮ ਦੀ ਵੱਖਰੀ ਹੋਂਦ ਨੂੰ ਟਾਰਗੇਟ ਕੀਤਾ ਜਾ ਰਿਹਾ ਹੋਵੇ, ਤਾਂ ਜਦੋਂ ਤੱਕ ਉਹ ਲੋਕ ਜਾਗਦੇ ਰਹਿਣਗੇ ਤਾਂ ਉਹਨਾਂ ਦਾ ਜਿਹੜਾ ਵਿਲੱਖਣਮਈ ਇਤਿਹਾਸ ਹੈ ਉਹਨਾਂ ਮਾਰੂ ਤਾਕਤਾਂ ਤੋਂ ਬਚ ਜਾਵੇਗਾ। ਤਾਂ ਇੱਕ ਸਾਡੇ ਸਾਰਿਆਂ ਵਾਸਤੇ ਬਹੁਤ ਜ਼ਰੂਰੀ ਹੈ ਕਿ ਸਾਨੂੰ ਜਾਗਰੂਕ ਹੋ ਕੇ ਆਪਣੇ ਇਤਿਹਾਸ ਨੂੰ, ਆਪਣੀ ਗੁਰਬਾਣੀ ਨੂੰ ਕਿਸ ਤਰ੍ਹਾਂ ਉਹਨਾਂ ਪੰਥ ਮਾਰੂ ਤਾਕਤਾਂ ਤੋਂ ਬਚ ਕੇ ਰਹਿਣ ਦੀ ਜ਼ਰੂਰਤ ਹੈ ਔਰ ਜਾਗਦੇ ਰਹਿਣਾ ਚਾਹੀਦਾ ਹੈ। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੇ तमाम ਪੱਖ ਲੈ ਕੇ ਤੁਹਾਡੇ ਦਰਮਿਆਨ ਹਾਜ਼ਰ ਹੋਵਾਂਗਾ। ਧੰਨਵਾਦ।